ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਯੂਐਸ ਫੈਡਰਲ ਸਰਕਾਰ ਦੇ ਜਿਹੜੇ ਪ੍ਰੋਸੀਕਿਊਟਰ ਨੇ ਬਿਲ ਅਸਿਆਲੀ ਉਹਨਾਂ ਨੇ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੂੰ ਕਿੰਗ ਆਫ ਫਰਾਡ ਦੇ ਨਾਲ ਜਿਹੜਾ ਹੋ ਇੱਕ ਹਿਸਾਬ ਦੇ ਨਾਲ ਨਵਾਂ ਨਾਮ ਉਹਨਾਂ ਨੂੰ ਦੇ ਦਿੱਤਾ ਆ। ਰਾਸ਼ਟਰਪਤੀ ਟਰੰਪ ਦੇ ਦੁਆਰਾ ਕੈਲੀਫੋਰਨੀਆ ਦੇ ਵਿੱਚ ਕਰਪਸ਼ਨ ਦੀ ਇਨਵੈਸਟੀਗੇਸ਼ਨ ਪ੍ਰੋਬ ਆ ਉਸ ਨੂੰ ਲਾਂਚ ਕਰ ਦਿੱਤਾ ਆ। ਇਹ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਨੇ ਕਿਹਾ ਵੀ ਆਲਰੇਡੀ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਦਾ ਜਿਹੜਾ ਫਰਾਡ ਆ ਉਸ ਦੇ ਬਾਰੇ ਪਤਾ ਲੱਗ ਚੁੱਕਾ ਆ ਤੇ ਉਸ ਨੂੰ ਅਸੀਂ ਅਨਕਵਰ ਕਰ ਚੁੱਕੇ ਆ ਤੇ ਚਾਰजेस ਆਉਣ ਵਾਲੇ ਸਮੇਂ ਦੇ ਵਿੱਚ ਆ ਰਹੇ ਨੇ। ਫਸਟ ਅਸਿਸਟੈਂਟ ਯੂਐਸ ਅਟਾਰਨੀ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਬਿਲ ਅਸਿਆਲੀ ਉਹਨਾਂ ਨੇ ਫੌਕਸ ਐਂਡ ਫਰੈਂਡਸ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਕੈਲੀਫੋਰਨੀਆ ਨੇ $24 ਬਿਲੀਅਨ ਪਿਛਲੇ 5 ਸਾਲਾਂ ਦੇ ਵਿੱਚ ਹੋਮਲੈਸਨੈਸ ਦੇ ਉੱਤੇ ਜਿਹੜਾ ਉਹ ਲਾਇਆ ਆ, ਪਰ ਕਹਿੰਦੇ ਵੀ ਇਹ ਰਾਸ਼ੀ ਕਿੱਥੇ ਗਈ ਇਹਦੇ ਬਾਰੇ ਕੋਈ ਅਕਾਊਂਟ ਨਹੀਂ ਆ, ਕੋਈ ਪਾਰਦਰਸ਼ਤਾ ਨਹੀਂ ਆ, ਕੁਛ ਵੀ ਜਿਹੜਾ ਉਹ ਨਹੀਂ ਪਤਾ ਹੈਗਾ। ਕਹਿੰਦੇ ਵੀ ਓਵਰਸਾਈਟ ਦੀ ਬਹੁਤ ਵੱਡੀ ਘਾਟ ਆ, ਇਸ ਲਈ ਉਹਨਾਂ ਨੇ ਇਹਨਾਂ ਨੂੰ ਨਿਊਸਮ ਨੂੰ ਕਿੰਗ ਆਫ ਫਰਾਡ ਦਾ ਨਵਾਂ ਖਿਤਾਬ ਦੇ ਦਿੱਤਾ ਹੈਗਾ ਆ। ਸਿਆਲੀ ਉਹਨਾਂ ਨੇ ਕਿਹਾ ਵੀ ਮਿਲੀਅਨਸ ਆਫ ਡਾਲਰ ਦੇ ਕਥਿਤ ਫਰਾਡ ਦੇ ਵਿੱਚ ਇਨਵੋਲਵ ਨੇ ਤੇ ਕਹਿੰਦੇ ਇਹ ਟਿਪ ਆਫ ਆਈਸਬਰਗ ਆ। ਸੋ ਕਹਿੰਦੇ ਵੀ ਇਹ ਤਾਂ ਜੇ ਸ਼ੁਰੂਆਤ ਆ ਤੇ ਮਿਲੀਅਨਸ ਆਫ ਡਾਲਰ ਦਾ ਫਰਾਡ ਜਿਹੜਾ ਆਲਰੇਡੀ ਸਾਨੂੰ ਪਤਾ ਲੱਗ ਚੁੱਕਾ ਆ। ਉਹਨਾਂ ਨੇ ਦੋਸ਼ ਲਾਇਆ ਨਿਊਸਮ ਦੇ ਉੱਤੇ ਤੇ ਕੈਲੀਫੋਰਨੀਆ ਦੀ ਡੈਮੋਕ੍ਰੇਟ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਵੀ ਉਹਨਾਂ ਨੇ ਅੱਖਾਂ ਮੀਟੀ ਰੱਖੀਆਂ, ਜੋ ਸਟੇਟ ਰਨ ਪ੍ਰੋਗਰਾਮਸ ਦੇ ਜ਼ਰੀਏ ਇਹ ਫਰਾਡ ਲਗਾਤਾਰ ਚੱਲਦਾ ਰਿਹਾ ਆ ਤੇ ਕੋਈ ਓਵਰਸਾਈਟ ਜਾਂ ਕੋਈ ਅਕਾਊਂਟੇਬਿਲਟੀ ਨਹੀਂ ਹੈਗੀ। ਕੈਲੀਫੋਰਨੀਆ ਦੀ ਹੁਣ ਸਕਰੂਟਨੀ ਉਸ ਮੌਕੇ ਹੋ ਰਹੀ ਆ ਜਦ ਹੋਰ ਵੀ ਡੈਮੋਕ੍ਰੇਟ ਪਾਰਟੀ ਦੁਆਰਾ ਰਨ ਕੀਤੀਆਂ ਜਾਂਦੀਆਂ ਜਿਹੜੀਆਂ ਸਟੇਟਸ ਆ ਇਦਾਂ ਦੀ ਇਨਵੈਸਟੀਗੇਸ਼ਨ ਦੇ ਅੰਡਰ ਆਈਆਂ ਹੋਈਆਂ ਆ। ਸੋ ਮਿਨੀਸੋਟਾ ਦੇ ਬਾਰੇ ਆਪਾਂ ਆਲਰੇਡੀ ਤੁਹਾਨੂੰ ਦੱਸਿਆ ਵੀ ਉੱਥੇ ਸੋਮਾਲੀ ਫਰਾਡ ਦਾ ਜਿਹੜਾ ਕਾਫੀ ਜ਼ਿਆਦਾ ਵਿਵਾਦ ਚਰਚਾ ਆ ਉਹ ਚਾਈਲਡ ਕੇਅਰ ਤੇ ਹੋਰ ਸੋਸ਼ਲ ਸਰਵਿਸਿਜ਼ ਨੂੰ ਲੈ ਕੇ ਚੱਲ ਰਹੀ ਹੈਗੀ ਆ। ਸੋ ਉਸੇ ਦਰਮਿਆਨ ਫਰਾਡ ਇਨਵੈਸਟੀਗੇਸ਼ਨ ਆਫ ਕੈਲੀਫੋਰਨੀਆ ਜਿਹਦੀ ਸ਼ੁਰੂਆਤ ਰਾਸ਼ਟਰਪਤੀ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਪਾ ਕੇ ਕੀਤੀ ਆ ਤੇ ਅੱਜ ਬਿਲ ਅਲਿਆਸੀ ਉਹਨਾਂ ਨੇ ਇਸ ਨੂੰ ਕਨਫਰਮ ਕੀਤਾ ਵੀ ਇਸ ਦੇ ਵਿੱਚ ਆਉਂਦੇ ਸਮੇਂ 'ਚ ਚਾਰजेस ਵੀ ਆਉਣਗੇ, ਪਰ ਇਹ ਨਹੀਂ ਦੱਸਿਆ ਵੀ ਕਿਹਨਾਂ ਦੇ ਖਿਲਾਫ ਅਜੇ ਆ ਸਕਦੇ ਨੇ।